ਅਮਰੀਕਾ ਦੇ ਵਿੱਚ ਮਨੁੱਖੀ ਤਸਕਰੀ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਗੁਜਰਾਤੀ ਮੂਲ ਦੇ ਬੰਦੇ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਿਨੀਸੋਟਾ ਦੀ ਇੱਕ ਅਦਾਲਤ ਵੱਲੋਂ ਹਰਸ਼ ਕੁਮਾਰ ਪਟੇਲ ਨਾਂ ਦੇ ਬੰਦੇ ਨੂੰ ਇਹ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਗੁਜਰਾਤ ਦੇ ਉਸ ਪਰਿਵਾਰ ਦੇ ਨਾਲ ਜਾ ਜੁੜਦਾ ਜਿਸ ਦੀ 2022 ਦੇ ਵਿੱਚ ਕੈਨੇਡਾ ਤੋਂ ਅਮਰੀਕਾ ਸਰਹੱਦ ਲੰਘਣ ਵੇਲੇ ਮੌਤ ਹੋ ਗਈ ਸੀ। ਬੜੀ ਮੰਦਭਾਗੀ ਗੱਲ ਹੈ ਕਿ ਇਹ ਪਰਿਵਾਰ ਜਦੋਂ ਸਰਹੱਦ ਪਾਰ ਕਰ ਰਿਹਾ ਸੀ ਤਾਂ ਉਦੋਂ ਹਵਾਵਾਂ ਬੜੀਆਂ ਤੇਜ਼ ਵਗ ਰਹੀਆਂ ਸਨ ਤੇ ਉਹਨਾਂ ਨੂੰ ਅੰਦਾਜ਼ਾ ਨਹੀਂ ਸੀਗਾ ਕਿ ਅੱਗੇ ਜਾ ਕੇ ਇੰਨੀ ਠੰਡ ਹੋਣੀ ਹੈ। ਇਸ ਮਾਮਲੇ ਦੀ ਜਦੋਂ ਤਹਿਕੀਕਾਤ ਕੀਤੀ ਗਈ ਤਾਂ ਕੁਝ ਏਜੰਟਾਂ ਨੂੰ ਇਸ ਸੰਬੰਧ ਦੇ ਵਿੱਚ ਫੜਿਆ ਗਿਆ ਜਿਨ੍ਹਾਂ ਦਾ ਕੰਮ ਮਨੁੱਖੀ ਤਸਕਰੀ ਕਰਨਾ ਸੀ, ਯਾਨੀ ਕਿ ਕੈਨੇਡਾ ਤੋਂ ਲੋਕਾਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਾਉਣਾ ਸੀ। ਪਰ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਅੱਗੇ ਜਾ ਕੇ ਹਾਲਾਤ ਕਿੰਨੇ ਮਾੜੇ ਹੋ ਸਕਦੇ ਨੇ। ਸੋ ਇਹਨਾਂ 4 ਜੀਆਂ ਦੀ, ਜਿਨ੍ਹਾਂ ਦੇ ਵਿੱਚ 2 ਬੱਚੇ ਵੀ ਸਨ, ਇਹਨਾਂ 4 ਜੀਆਂ ਦੀਆਂ ਜਿਹੜੀਆਂ ਲਾਸ਼ਾਂ ਸਨ ਉਹ ਸਰਹੱਦ ਤੋਂ ਕੁਝ ਮੀਟਰ ਦੂਰ ਮਿਲੀਆਂ ਸਨ। ਉਹ ਠੰਡ ਨਹੀਂ ਸਹਾਰ ਸਕੇ ਤੇ ਉਹਨਾਂ 4ਾਂ ਦੀ ਮੌਤ ਹੋ ਗਈ। ਇਹਨਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸੀ ਕਿਉਂਕਿ ਜਿਹੜਾ ਸਮਾਨ ਮਿਲਿਆ ਸੀ ਉਹਦੇ ਵਿੱਚ ਕੁਝ ਡਾਈਪਰ ਵੀ ਸਨ। ਸੋ ਉਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਬੱਚਾ ਬਹੁਤ ਛੋਟਾ ਸੀ। ਗੁਜਰਾਤ ਦਾ ਇਹ ਰਹਿਣ ਵਾਲਾ ਪਰਿਵਾਰ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਸਰਹੱਦ ਪਾਰ ਕਰਨੀ ਚਾਹੁੰਦਾ ਸੀ। ਹਰਸ਼ ਕੁਮਾਰ ਪਟੇਲ ਨੂੰ ਮਿਨੀਸੋਟਾ ਦੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਹਿਊਮਨ ਸਮਗਲਿੰਗ, ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਹੁਣ 10 ਸਾਲ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਹੈ। 2022 ਦੀ ਇਹ ਘਟਨਾ ਹੈ ਜਦੋਂ ਗੁਜਰਾਤੀ ਪਰਿਵਾਰ ਦੀ ਕੈਨੇਡਾ ਤੋਂ ਅਮਰੀਕਾ ਸਰਹੱਦ ਲੰਘਣ ਵੇਲੇ ਮੌਤ ਹੋ ਗਈ ਸੀ।